ਤੇ ਅੱਗੇ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ, ਉਸ ਦੇ ਪਰਚੇ ਦਾ ਕਾਰਨ ਕੀ ਹੋ ਸਕਦਾ ਹੈ? ਬਿਲਕੁਲ ਜੀ, ਸੁਖਪਾਲ ਖਹਿਰਾ ਤੇ ਵੈਸੇ ਪਰਚਾ ਤਾਂ ਜਿਹੜਾ ਕੀਤਾ ਗਿਆ ਉਹ ਐਸਡੀਐਮ ਦੀ ਸ਼ਿਕਾਇਤ ਤੇ ਹੋਇਆ। ਤੇ ਐਸਡੀਐਮ ਦੀ ਸ਼ਿਕਾਇਤ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਉਹ ਕਹਿੰਦੇ ਜੀ ਕਿ ਇੱਕ ਵਾਰ ਮਤਲਬ ਕਿ ਕੋਈ ਨੀਂਹ ਪੱਥਰ ਰੱਖਣਾ ਸੀ ਉੱਥੇ, ਮਤਲਬ ਕਿ ਮੇਰੇ ਨਾਲ ਬਦਸਲੂਕੀ ਕੀਤੀ। ਫਿਰ ਕਹਿੰਦੇ ਜੀ ਇਹ ਮਤਲਬ ਕਿ ਜਿਹੜਾ ਕਣਕ ਦੀ ਖਰੀਦ ਦਾ ਮਾਮਲਾ ਸੀ, ਮੰਡੀਆਂ 'ਚ ਸਥਿਤੀ ਦਾ ਮਾਮਲਾ ਸੀ, ਉਹਨੂੰ ਲੈ ਕੇ ਧਰਨਾ ਮਾਰਿਆ ਤੇ ਉਹ ਧਰਨੇ ਦੇ ਦੌਰਾਨ ਮੈਨੂੰ ਫੇਸਬੁੱਕ ਤੇ ਲਾਈਵ ਕਰਤਾ ਜੀ। ਇਹ ਮੇਰੇ ਠੇਸ ਪਹੁੰਚਾਈ ਹੈ ਜੀ ਮੈਨੂੰ, ਮਤਲਬ ਐ ਬਿਨਾਂ ਪੁੱਛੇ ਮੇਰੀ ਮਨਜ਼ੂਰੀ ਤੋਂ ਕਿਵੇਂ ਲਾਈਵ ਕਰਤਾ, ਤੇ ਉਸ ਧਰਨੇ 'ਚ ਵੀ ਮੈਨੂੰ ਧਮਕੀਆਂ ਦਿੱਤੀਆਂ, ਧਮਕਾਇਆ। ਇਸ ਲਈ ਮੈਂ ਕਹਿੰਦੇ ਜੀ ਈਮੇਲ ਭੇਜਤੀ ਜੀ ਮੁੱਖ ਮੰਤਰੀ ਸਾਹਿਬ ਨੂੰ, ਤੇ ਮੁੱਖ ਮੰਤਰੀ ਸਾਹਿਬ ਨੇ ਈਮੇਲ ਦੇ ਆਧਾਰ ਦੇ ਉੱਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ, ਪੁਲਿਸ ਨੇ। ਤੇ ਜੀ ਹੁਣ ਭੁਲੱਥ ਦੇ ਐਮਐਲਏ ਸੁਖਪਾਲ ਖਹਿਰਾ ਦੇ ਉੱਤੇ, ਭੁਲੱਥ ਖੇਤਰ ਦੀ ਐਸਡੀਐਮ ਦੀ ਸ਼ਿਕਾਇਤ ਦੇ ਉੱਤੇ ਜੀ ਪਰਚਾ ਦਰਜ ਕਰ ਲਿਆ ਗਿਆ। ਉਧਰ ਸੁਖਪਾਲ ਖਹਿਰਾ ਕਹਿੰਦਾ ਮੈਂ ਨਹੀਂ ਡਰਦਾ ਇਹੀਆਂ ਕਾਰਵਾਈਆਂ ਤੋਂ, ਇਹ ਝੂਠੇ ਰਾਜਨੀਤਿਕ ਤੌਰ ਤੇ ਡਰਾਉਣ ਦੀ, ਧਮਕਾਉਣ ਦੀ ਸਾਨੂੰ ਕੋਸ਼ਿਸ਼ ਹੈ ਸਰਕਾਰ ਦੀ, ਮੈਂ ਨਹੀਂ ਡਰਦਾ। ਪਰ ਕੀ ਇਹ ਮਾਮਲਾ ਸਿਰਫ ਜਿਹੜੇ ਐਸਡੀਐਮ ਦੀ ਸ਼ਿਕਾਇਤ ਹੈ 29 ਦਿਨਾਂ ਬਾਅਦ, ਘਟਨਾਕ੍ਰਮ ਦੇ 29 ਦਿਨਾਂ ਬਾਅਦ ਪੁਲਿਸ ਨੇ ਐਸਡੀਐਮ ਸੰਜੀਵ ਕੁਮਾਰ ਦੀ ਸ਼ਿਕਾਇਤ ਦੇ ਉੱਤੇ ਇਹ ਪਰਚਾ ਦਰਜ ਕੀਤਾ? ਉਹਦੇ ਵਿੱਚ ਕੀ ਇਹਦਾ ਆਧਾਰ ਜਿਹੜਾ ਉਹੀ ਹੈ ਜਿਹੜਾ ਉਹਨੇ ਈਮੇਲ 'ਚ ਦਰਜ ਕਰਾਇਆ ਜੀ, ਕਿ ਇੱਕ ਵਾਰ ਮਤਲਬ ਕਿ ਜਿਹੜਾ 10 ਅਪ੍ਰੈਲ ਨੂੰ ਕਣਕ ਦੇ ਨੁਕਸਾਨ ਨੂੰ ਲੈ ਕੇ ਜਿਹੜਾ ਰੋਸ਼ ਮੁਜ਼ਾਹਰਾ ਸੀਗਾ, ਉਹਦੇ ਗਿਰਦਾਵਰੀ ਦੇ ਚੱਕਰ ਦੇ ਵਿੱਚ ਜਿਹੜਾ ਧਰਨਾ ਲਾਇਆ ਉੱਥੇ, ਉਹ ਮਾਮਲਾ? ਜਾਂ ਜਿਹੜਾ ਉਹ ਕਹਿੰਦੇ ਇੱਕ ਨੀਂਹ ਪੱਥਰ ਰੱਖਣ ਵਾਲਾ ਮਾਮਲਾ ਸੀਗਾ ਜੀ, ਉੱਥੇ ਧਮਕਾਉਣ ਵਾਲਾ ਮਾਮਲਾ, ਉਹ ਮਾਮਲਾ? ਜਾਂ ਫਿਰ ਇੱਕ ਪੇਪਰ ਵਾਲਾ ਮਾਮਲਾ? ਪੇਪਰ ਉਹ ਬੜਾ ਰੌਲਾ ਪਿਆ ਸੀਗਾ ਕਿ +2 ਪਾਸ ਨਹੀਂ ਹੈਗਾ ਜੀ, +2 ਦੀ ਡਿਗਰੀ ਦੇਖ ਲਓ ਜੀ, ਆ ਐਮਐਲਏ ਤੇ ਉਹਦੀ ਘਰ ਵਾਲੀ ਨੂੰ ਪੇਪਰ ਕਰਾ ਰਹੇ ਨੇ ਜੀ, ਆ ਦੇਖੋ ਜੀ ਇਹ ਸਰਕਾਰੀ ਮਾਸਟਰ ਲੱਗਿਆ ਆਪਣੀ ਡਿਊਟੀ ਛੱਡ ਕੇ ਇੱਥੇ। ਸਭ ਨੂੰ ਧਿਆਨ 'ਚ ਹੋਣਾ, ਸੁਖਪਾਲ ਖਹਿਰਾ ਇੱਕ ਸਕੂਲ ਦੇ ਵਿੱਚ ਇੱਕ ਸੈਂਟਰ ਬਣਿਆ, ਉੱਥੇ ਜਾ ਕੇ ਲਾਈਵ ਹੋ ਗਿਆ ਸੀਗਾ ਕਿ ਇੱਥੇ ਬੰਦਾ ਪੇਪਰ ਦੇਣ ਆਇਆ ਜੀ, ਇੱਥੋਂ ਪੇਪਰ ਫਰਾਰ ਹੋ ਗਿਆ ਜੀ, ਲੁਕ ਗਿਆ ਜੀ, ਚਲਾ ਗਿਆ ਜੀ, ਉਹ ਕਹਿੰਦਾ ਮੇਰੇ ਕੋਲ ਡਿਗਰੀ ਹੈ, ਚੈਲੰਜ ਕਰਦਾ ਜੀ ਮੈਂ। ਉਹ ਸਾਰਾ ਖੇਡ ਆਪਾਂ ਸਾਰਿਆਂ ਨੇ ਦੇਖਿਆ ਸੀ। ਕੀ ਹੁਣ ਉਹ ਉਸ ਕਾਰੇ 'ਚੋਂ ਇਹ ਕਾਰਾ ਅੱਗੇ ਵਧਿਆ? ਕੀ ਇਹਦੇ ਇਸ ਪਰਚੇ ਦੇ ਪਿੱਛੇ ਉਹ ਪੇਪਰ, ਉਹ ਲਾਈਵਪਣਾ ਉਹ ਹੈ ਉੱਥੇ ਕਾਰਵਾਈ ਨਹੀਂ ਕਰ ਸਕੇ ਇਸ ਬਹਾਨੇ ਹੁਣ ਐਸਡੀਐਮ ਤੋਂ, ਜਾਂ ਸੱਚਮੁੱਚ ਐਸਡੀਐਮ ਨੂੰ ਧਮਕੀ ਹੈ ਤੇ ਉਹ ਫੁਟੇਜ ਜੇਕਰ ਹੈਗੀ ਆ ਤਾਂ ਫਿਰ ਜੇ ਲਾਈਵ ਹੋਇਆ ਤਾਂ ਉਹ ਲਾਈਵ ਦੇ ਵਿੱਚ ਉਹਨੇ ਆਪਣੀ ਬੋਲ ਵੀ ਹੋਣਗੇ, ਸੋ ਉਹਦੇ ਵਿੱਚੋਂ ਕੱਢ ਕੇ ਸੁਣ ਲੈਣ ਕਿਹੜੀ ਧਮਕੀ ਦਿੱਤੀ ਹੈ। ਇਹਦਾ ਮਤਲਬ ਕੀ ਸਰਕਾਰ ਸੁਖਪਾਲ ਖਹਿਰਾ ਦੇ ਉੱਤੇ ਪਰਚਾ ਕਰਕੇ ਕਿਸਾਨ ਜਥੇਬੰਦੀਆਂ ਨੂੰ, ਮਜ਼ਦੂਰ ਜਥੇਬੰਦੀਆਂ ਨੂੰ, ਵਿਦਿਆਰਥੀ ਜਥੇਬੰਦੀਆਂ ਨੂੰ, ਸਮਾਜਿਕ ਧਿਰਾਂ ਨੂੰ ਇਹ ਸੰਕੇਤ ਕਰ ਰਹੀ ਹੈ ਕਿ ਹੁਣ ਐਸਡੀਐਮ ਦੇ ਦਫ਼ਤਰ ਵੀ ਕੋਈ ਮੰਗ ਪੱਤਰ ਦੇਣ, ਕੋਈ ਨਾਅਰੇਬਾਜ਼ੀ ਕਰਨ ਆ ਜਾਓ, ਕੋਈ ਧਰਨਾ ਮੁਜ਼ਾਹਰਾ ਕਰਨ ਆ ਜਾਓ, ਕੋਈ ਪ੍ਰਦਰਸ਼ਨ ਕਰਨ ਆ ਜਾਓ? ਕੀ ਇਹ ਸੰਕੇਤ ਹੈ? ਈਦ ਦੇ ਉੱਤੇ ਭਾਰਤ ਦੇ ਇੱਕ ਸੂਬੇ ਦੇ ਵਿੱਚ ਨਮਾਜ਼ ਪੜ੍ਹਨ ਲਈ ਜਦੋਂ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੇ ਅੰਦਰ ਥਾਂ ਘੱਟ ਪਈ, ਸੜਕ ਤੇ ਉਹਨਾਂ ਨੇ ਨਮਾਜ਼ ਪੜ੍ਹੀ ਤਾਂ 1500 ਬੰਦਿਆਂ ਤੇ ਪਰਚਾ ਹੋਇਆ। ਇੱਥੇ ਕਿੰਨੇ ਹੀ ਨਗਰ ਕੀਰਤਨ, ਕਿੰਨੀਆਂ ਹੀ ਸ਼ੋਭਾ ਯਾਤਰਾਵਾਂ, ਕਿੰਨੀਆਂ ਹੀ ਰੈਲੀਆਂ, ਧਰਨੇ ਮੁਜ਼ਾਹਰੇ ਸੜਕਾਂ ਤੇ ਹੀ ਹੁੰਦੇ ਨੇ, ਕਿੰਨੇ ਕੁ ਪਰਚੇ ਹੁੰਦੇ ਨੇ? ਸੋ ਇਸ ਲਈ ਅਜਿਹੀ ਮਨਸ਼ਾ ਕੀ ਕੋ ਖਾਸ ਟਾਰਗੇਟ ਹੈ? ਉਸੇ ਤਰ੍ਹਾਂ ਸਵਾਲ ਇਹ ਹੈ ਕਿ ਸੁਖਪਾਲ ਖਹਿਰਾ ਰਾਹੀਂ ਕੀ ਧਰਨੇ ਮੁਜ਼ਾਹਰੇ ਕਰਨ ਵਾਲੇ ਟਾਰਗੇਟ ਤੇ ਨੇ ਕਿ ਲੋ ਅਸਾਂ ਖਹਿਰਾ ਨਹੀਂ ਛੱਡਿਆ, ਤੁਸੀਂ ਵੀ ਭੁੱਲ ਕੇ ਨਾ ਆ ਜਾਓ? ਲੋਕਾਂ ਨੂੰ ਬੁਨਿਆਦੀ ਹੱਕ ਹੈ ਆਪਣੀ ਗੱਲ ਰੱਖਣ ਦਾ, ਆਪਣਾ ਰੁੱਸਾ ਪ੍ਰਗਟਾਉਣ ਦਾ, ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣ, ਜਿਹੜੇ ਸੇਵਾਦਾਰ ਨੇ, ਉਹ ਮਤਲਬ ਮੁਲਾਜ਼ਮ ਨੇ ਤਾਂ ਉਹ ਸੇਵਾਦਾਰ ਨੇ, ਉਹ ਅਫਸਰ ਥੋੜਾ ਨੇ, ਪਰ ਉਹ ਅਫਸਰਾਂ ਵਾਂਗ ਵਿਚਰਦੇ ਨੇ। ਸੋ ਇਸ ਲਈ ਇਸੇ ਤਰ੍ਹਾਂ ਜਿਹੜੇ ਚੁਣੇ ਗਏ ਨੁਮਾਇੰਦੇ ਨੇ ਉਹ ਲੋਕਾਂ ਲਈ, ਲੋਕਾਂ ਦੇ ਨੁਮਾਇੰਦੇ ਨੇ, ਪਰ ਉਹ ਜੇਕਰ ਇਹ ਧਮਕੀਆਂ ਭਰਾ ਅੰਦਾਜ਼ ਵੀ ਲੱਗਦਾ ਇਹਦੇ ਪਿੱਛੋਂ, ਇਹ ਮਨਸ਼ਾ ਵੀ ਝਲਕਦੀ ਹੈ। ਪਰ ਪਿਛਲੀਆਂ ਸਰਕਾਰਾਂ ਸਮੇਂ ਵੀ ਹੁੰਦਾ ਹੈ, ਉਹਨਾਂ ਨੇ ਵੀ ਖੂਬ, ਤੁਸੀਂ ਆਹ ਦੇਖ ਲਿਓ ਆਮ ਆਦਮੀ ਪਾਰਟੀ ਦੇ ਕਿੰਨੇ ਹੀ ਮੰਤਰੀ ਸੰਤਰੀ ਹੁਣ ਵੀ ਪੁਰਾਣੇ ਧਰਨਿਆਂ ਦੇ ਮਤਲਬ ਕੇਸ ਭੁਗਤਦੇ ਨੇ। ਅਕਾਲੀ ਕਾਂਗਰਸੀਆਂ ਆਪ ਤੇ ਕਰਦੇ ਰਹੇ, ਕਾਂਗਰਸੀ ਅਕਾਲੀਆਂ ਆਪ ਤੇ ਕਰਦੇ ਰਹੇ, ਹੁਣ ਆਪ ਵਾਲੇ ਅਕਾਲੀ ਕਾਂਗਰਸੀਆਂ ਤੇ ਕਰੀ ਜਾਂਦੇ ਨੇ। ਸੋ ਇਹ ਬਦਲਾਖੋਰੀ ਵੱਧ ਨਜ਼ਰ ਆਉਂਦੀ ਆ, ਇਹਦੇ ਵਿੱਚੋਂ ਪੰਜਾਬ ਦਾ ਭਲਾ, ਪੰਜਾਬ ਦੇ ਮਸਲੇ ਹੱਲ ਹੁੰਦੇ ਆ ਘੱਟ ਨਜ਼ਰ ਆਉਂਦੇ।